ਪੰਜਾਬ ਦੇ ਬਹੁਤ ਸਾਰੇ ਮੁੰਡੇ ਨੇ ਜਿਹੜੇ ਚਾਹੁੰਦੇ ਨੇ ਕਿ ਵਿਆਹ ਹੋ ਜੇ ਪਰ ਹੋ ਨਹੀਂ ਰਿਹਾ। ਮੇਰਾ ਗੁਲਾਬ ਹਰ ਪਿੰਡ 'ਚ ਮਿਲ ਜੇਗਾ ਤੁਹਾਨੂੰ। ਅੱਛਾ, ਇਹ ਵੀ ਦੱਸੋ ਆਪਣਾ ਉਹਦੇ ਬਾਅਦ ਲਾਹੌਰ ਦਾ ਇੱਥੇ ਬੜਾ ਸ਼ਾਈਨਿੰਗ ਮੀਡੀਆ ਦੇ ਮੈਂਬਰਾਨ ਇੱਥੇ ਬੈਠੇ ਨੇ, ਉਹ ਵੀ ਇਸ ਗੱਲ ਨੂੰ ਅੱਗੇ ਵਧਾਉਣਗੇ। ਮੈਂ ਚਾਹਾਂਗਾ ਕਿ ਇਹ ਦੱਸੋ ਕਿ ਇਹ ਜਿਹੜਾ ਕਰੈਕਟਰ ਦੇ ਤੁਸੀਂ ਇਹਦੇ 'ਚ ਜ਼ਾਹਿਰ ਕੁਮਾਰੇ ਦਾ ਕੀਤਾ ਤੇ ਤੁਹਾਡੀ ਵੈਸੇ ਸ਼ਾਦੀ ਹੋ ਚੁੱਕੀ ਹੈ, ਉਹਦੇ ਬਾਰੇ ਸਾਨੂੰ ਦੱਸੋ ਲਾਹੌਰੀਆਂ ਨੂੰ। ਹੋ ਗਈ ਜੀ, ਹੋ ਗਈ, ਹੋ ਗਈ। ਤੇ ਉੱਥੇ ਗਾਉਣ ਵਜਾਉਣ ਆਪ ਹੀ ਕੀਤਾ ਸੀ ਜਾਂ ਕੋਈ ਦੋਸਤ ਅਹਿਬਾਬ ਨੇ ਗਾਇਆ ਸੀ? ਮਹਿਫਿਲ ਤੇ ਜਮਾਈ ਹੋਣੀ ਹੈ। ਹਾਂਜੀ ਹਾਂਜੀ, ਮਾਨ ਸਾਹਿਬ ਆਏ ਸੀ, ਹਰਭਜਨ ਮਾਨ ਜੀ। ਅੱਛਾ, ਮੈਂ ਨਾਲ ਹੀ ਇਸ ਫਿਲਮ ਦੀ ਵੂਮਨ ਪ੍ਰੋਟੈਗਨਿਸਟ ਨੂੰ ਇਹ ਪੁੱਛਣਾ ਚਾਹਾਂਗਾ ਕਿ ਤੁਹਾਡੇ ਕੈਰੀਅਰ 'ਚ ਤੁਸੀਂ ਜ਼ਾਹਿਰ ਹੈ ਪਹਿਲਾਂ ਵੀ ਕੰਮ ਕਰ ਰਹੇ ਹੋ, ਰੋਜ਼ੀ ਰੋਜ਼ ਤੇ ਗੁਲਾਬ ਦੇ ਵਿੱਚ ਜਿਹੜਾ ਤੁਹਾਨੂੰ ਕੈਰੈਕਟਰ ਹੈ, ਕਿਸ ਤਰ੍ਹਾਂ ਤੁਸੀਂ ਉਹਨੂੰ ਡਿਫਰੈਂਸ਼ੀਏਟ ਕਰਦੇ ਹੋ? ਜੀ ਮੇਰੀ ਆਵਾਜ਼ ਆਈ ਤੁਹਾਨੂੰ? ਮੈਂ ਆਪਣੀ ਰੋਜ਼ੀ ਰੋਜ਼ੀ ਤੇ ਗੁਲਾਬ ਦੀ ਹੀਰੋਇਨ ਨੂੰ ਪੁੱਛਣਾ ਚਾਹ ਰਿਹਾ ਕਿ ਜਿਹੜਾ ਤੁਸੀਂ ਇਹਦੇ 'ਚ ਕੈਰੈਕਟਰ ਕੀਤਾ ਜੀ 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 ਜੀ, ਉਹ ਤੁਹਾਨੂੰ ਕਿੱਦਾਂ ਲੱਗਿਆ, ਕਿਸ ਤਰ੍ਹਾਂ ਲੱਗਿਆ? ਮੈਂ ਸੱਚੀ ਦੱਸਾਂ ਤਾਂ ਮੈਨੂੰ ਇਦਾਂ ਲੱਗਦਾ ਹੈ ਕਿ ਉਹ ਮੇਰਾ ਆਪਣਾ ਪਰਸਨਲੀ ਕਰੈਕਟਰ ਹੈ। ਉਹ ਇਦਾਂ ਦੀ ਹੀ ਹੈਗੀ ਹੈ, ਮਾਹੀ ਵਰਗੀ। ਜਿਵੇਂ ਦੀ ਮੈਂ ਆ ਉਵੇਂ ਦੀ ਰੋਜ਼ੀ ਹੈ। ਉਹ ਕਈ ਚੀਜ਼ਾਂ ਬੋਲ ਦਿੰਦੀ ਹੈ, ਉਹਨੂੰ ਜੋ ਚੰਗਾ ਲੱਗਦਾ ਉਹ ਮੂੰਹ ਤੇ ਕਹਿ ਦਿੰਦੀ ਹੈ। ਦੂਜਿਆਂ ਦਾ ਸੋਚਦੀ ਹੈ ਤੇ ਬਸ ਥੋੜੀ ਗੁੱਸੇ ਵਾਲੀ ਹੈ, ਪਰ ਉਹਦੇ ਦਿਲ 'ਚ ਕੁਝ ਨਹੀਂ। ਬਹੁਤ ਵਧੀਆ ਕਰੈਕਟਰ ਹੈ। ਮੈਂ ਸੱਚੀ ਦੱਸਾਂ, ਐਕਸਾਈਟਮੈਂਟ ਇੰਨੀ ਜ਼ਿਆਦਾ ਹੈ ਨਾ ਕਿ ਹੁਣ ਮੇਰੇ ਕੋਲ ਸ਼ਬਦ ਨਹੀਂ ਗਏ ਕਿ ਮੈਂ ਬੋਲ ਬੋਲ ਕੇ ਦੱਸਾਂ। ਮੈਂ ਇੰਨਾ ਬੋਲ ਚੁੱਕੀ ਹਾਂ ਕਿ ਮੇਰੀ ਫਿਲਮ ਦੇਖੋ ਜਾ ਕੇ। ਹੁਣ ਬਸ ਮੈਂ ਆਪ ਦੇਖਣੀ ਹੈ। ਹੁਣ ਮੈਂ ਲੋਕਾਂ ਨੂੰ ਕਹਿ ਕਹਿ ਕੇ ਥੱਕ ਗਈ ਕਿ ਮੇਰੀ ਫਿਲਮ ਦੇਖੋ ਜਾ ਕੇ। ਤੁਸੀਂ ਤਾਂ ਦੇਖ ਲਈ ਹੋਣੀ ਹੈ। ਜੀ ਸਭ ਤੋਂ ਪਹਿਲਾਂ ਤਾਂ ਜੀ ਮੈਂ ਅੱਗੇ ਸਾਰਿਆਂ ਨੂੰ ਥੈਂਕਸ ਨਹੀਂ ਕਰ ਪਾਇਆ, ਡਾਇਰੈਕਟ ਕੁਐਸਚਨ ਲੈ ਲਿਆ। ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਮੈਨੂੰ ਇੰਝ ਲੱਗ ਰਿਹਾ ਕਿ ਮੈਂ ਤੁਹਾਡੇ ਕੋਲ ਬੈਠਾ ਹੋਇਆ ਪਾਕਿਸਤਾਨ ਦੇ ਵਿੱਚ। ਅਸੀਂ ਸਾਰੇ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦੇ ਹਾਂ। ਅਸੀਂ ਬੜੇ ਖੁਸ਼ ਨਸੀਬ ਹਾਂ ਕਿ ਇਸ ਤਰ੍ਹਾਂ ਵਰਚੁਅਲੀ ਭਾਵੇਂ ਪਰ ਤੁਹਾਡੇ ਰੂਬਰੂ ਹੋ ਰਹੇ ਹਾਂ। ਸਾਰਿਆਂ ਦਾ ਬਹੁਤ ਬਹੁਤ ਥੈਂਕਸ। ਸਈਦ ਅਨਵਰ ਸਾਹਿਬ ਦਾ ਬਹੁਤ ਥੈਂਕਸ, ਔਰ ਸਾਰੀ ਟੀਮ ਦਾ, ਸਾਰੇ ਮੀਡੀਆ ਦਾ, ਸਾਰੇ ਡਿਸਟਰੀਬਿਊਟਰ ਸਾਹਿਬਾਨ ਦਾ ਕਿ ਤੁਸੀਂ ਸਾਡੀ ਫਿਲਮ ਨੂੰ ਇਸ ਤਰ੍ਹਾਂ ਸਪੋਰਟ ਕਰ ਰਹੇ ਹੋ। ਔਰ ਮੈਂ ਜਦੋਂ ਆਪਣੇ ਪਿਕਚਰਸ ਦੇਖੀਆਂ ਇਹ ਸਾਰੇ ਸੈਟਅਪ ਦੀਆਂ, ਤਾਂ ਮੈਂ ਕਿਹਾ ਯਾਰ ਵਾਹ, ਮਤਲਬ ਇੰਨਾ ਚਾਅ ਇਹਨੂੰ ਕਹਿੰਦੇ ਆ ਕਿ ਸਾਡੇ ਦਿਲਾਂ 'ਚ ਇੱਕ ਦੂਜੇ ਲਈ ਇੰਨਾ ਪਿਆਰ ਹੈ। ਔਰ ਰੋਜ਼ ਰੋਜ਼ੀ ਤੇ ਗੁਲਾਬ ਫਿਲਮ ਲਈ ਅਸੀਂ ਬਹੁਤ ਐਕਸਾਈਟਿਡ ਆ। ਇਹ ਸਾਡੇ ਆਪਣੇ ਪੰਜਾਬ ਦੀ ਇੱਕ ਕਹਾਣੀ ਹੈ। ਬਹੁਤ ਵਾਰ ਇੱਦਾਂ ਹੁੰਦਾ ਹੈ ਕਿ ਅਸੀਂ ਨਾ ਚਾਹੁੰਦੇ ਹੋਏ ਵੀ ਕਿਸ ਤਰ੍ਹਾਂ ਸਾਨੂੰ ਲੱਗਦਾ ਕਿ ਮੈਂ ਇਹਨੂੰ ਪਿਆਰ ਕਰਦਾ ਨਹੀਂ, ਪਰ ਪਿਆਰ ਹੋ ਜਾਂਦਾ ਹੈ। ਔਰ ਕਿਵੇਂ ਉਹ ਸਟੋਰੀ ਅੱਗੇ ਵੱਧਦੀ ਹੈ। ਇੱਕ ਮੁੰਡੇ ਦਾ ਵਿਆਹ ਨਹੀਂ ਹੋ ਰਿਹਾ ਔਰ ਕਿਵੇਂ ਉਹਦਾ ਜਿੱਥੇ ਨਾ ਚਾਹੁੰਦੇ ਹੋਏ ਵੀ ਇੱਕ ਕਹਾਣੀ ਸ਼ੁਰੂ ਹੋ ਜਾਂਦੀ ਹੈ ਰੋਜ਼ੀ ਨਾਲ। ਫਿਰ ਤੀਸਰੀ ਕੁੜੀ ਆਉਂਦੀ ਹੈ ਉਹਦੀ ਲਾਈਫ 'ਚ, ਰੋਜ਼। ਸੋ ਹੁਣ ਫਾਈਨਲੀ ਗੁਲਾਬ ਕਿਹਦੇ ਨਾਲ ਜਾਏਗਾ ਤੇ ਕਿਹਦਾ ਕੀ ਹੋਏਗਾ, ਇਹ ਤਾਂ ਤੁਹਾਨੂੰ ਟ੍ਰੇਲਰ ਦੇਖ ਕੇ ਬੈਟਰ ਪਤਾ ਲੱਗ ਜਾਏਗਾ। ਔਰ ਜ਼ਿਆਦਾ ਡਿਟੇਲ 'ਚ ਮੈਨੂੰ ਲੱਗਦਾ ਹੈ ਕਿ 9 ਅਗਸਤ ਨੂੰ, ਤੇ ਮੈਨੂੰ ਲੱਗਦਾ ਹੈ ਕਿ ਕਾਮੇਡੀ, ਰੋਮਾਂਸ, ਡਰਾਮਾ ਔਰ ਹਰ ਤਰ੍ਹਾਂ ਦਾ ਰੰਗ ਅਸੀਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਮਨੀਸ਼ ਸਾਨੀ, ਓਮ ਜੀ ਪ੍ਰੋਡਕਸ਼ਨ ਔਰ ਡਾਇਮੰਡ ਸਟਾਰ ਅਸੀਂ ਇਕੱਠਿਆਂ ਨੇ ਫਿਲਮ ਪ੍ਰੋਡਿਊਸ ਕੀਤੀ ਹੈ। ਮਨਵੀਰ ਡਾਇਰੈਕਟਰ ਨੇ ਫਿਲਮ ਦੇ। ਸੋ ਸਾਰੀ ਟੀਮ ਬਹੁਤ ਐਕਸਾਈਟਿਡ ਹੈ। ਔਰ ਥੈਂਕ ਯੂ ਤੁਹਾਡਾ, ਮੈਂ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਇੰਨਾ ਸੋਹਣਾ ਇਹ ਅਰੇਂਜਮੈਂਟ ਕੀਤਾ ਸਾਰਾ। ਅੱਛਾ, ਮੈਨੂੰ ਇਹ ਇੱਕ ਹੋਰ ਛੋਟਾ ਜਿਹਾ ਸਵਾਲ ਹੈ ਮੀਰ ਸਾਹਿਬ, ਕਰ ਲਵਾਂ? ਇਹ ਹੁਣ ਸੈਯਦ ਨੂਰ ਸਾਹਿਬ ਸਾਡੇ ਪਾਕਿਸਤਾਨ ਫਿਲਮ ਇੰਡਸਟਰੀ ਦੇ ਸੀਨੀਅਰ ਤਰੀਨ ਜਿਹੜੇ ਨੇ ਡਾਇਰੈਕਟਰ ਨੇ, ਅਤੇ ਇਹਨਾਂ ਨੇ ਤੁਹਾਡੇ ਨਾਲ ਆਪਣਾ ਗੱਲ ਕੀਤੀ ਕਿ ਮੈਂ ਆਪਣੀ ਹਕੂਮਤਾਂ ਨੂੰ, ਆਪਣੇ ਲੋਕਾਂ ਨੂੰ ਸਾਡੇ ਇਸ ਤਰ੍ਹਾਂ ਕਰੋ ਕਿ ਪਾਕਿਸਤਾਨ ਜਿਹੜੇ ਐਕਟਰ ਨੇ ਉਹ ਤਾਂ ਕੰਮ ਕਰ ਹੀ ਰਹੇ ਨੇ। ਜੇ ਸਾਡੀਆਂ ਅਗਰ ਫਿਲਮਾਂ ਬਣਦੀਆਂ ਨੇ, ਜਿਸ ਤਰ੍ਹਾਂ ਸਾਡੀਆਂ ਪਹਿਲੀਆਂ ਫਿਲਮਾਂ ਸ਼ਿੰਦਾ ਸ਼ਾਹ ਜੀ ਨੇ ਬਣਾਈ, ਚੂੜੀਆਂ ਬਣਾਈ, ਮਜਾਜਰ ਬਣਾਈ, ਇਸ ਤਰ੍ਹਾਂ ਹੋਰ ਵੀ ਇਹਨਾਂ ਦੀਆਂ ਫਿਲਮਾਂ ਹੈ ਨੇ, ਅਤੇ ਉਹ ਸਾਡੀ ਜਿਹੜੀ ਹੁਣ ਫਿਲਮਾਂ ਬਣਦੀਆਂ ਨੇ ਉਹ ਵੀ ਕੋਈ ਇਹੋ ਜਿਹਾ ਇਕੱਠ ਹੋਵੇ, ਤੁਹਾਡੇ ਵੱਲ ਵੀ ਇਹੋ ਜਿਹਾ ਕੋਈ ਕੰਮ ਹੁੰਦਾ ਹੋਵੇ, ਅਸੀਂ ਤੁਹਾਡੇ ਨਾਲ ਗੁਫ਼ਤਗੂ ਕਰਦੇ ਹੋਏ, ਗੱਲਬਾਤ ਕਰਦੇ ਹੋਈਏ, ਅਤੇ ਇਹੋ ਜਿਹਾ ਕੋਈ ਤੁਸੀਂ ਵੀ ਜ਼ੋਰ ਪਾਓ ਨਾ ਉੱਧਰ ਕੋਈ ਤੁਹਾਡੇ ਦੇ ਬੜੇ ਵੀ ਮਤਲਬ ਇੱਕ ਵੱਡਾ ਕੰਮ ਹੈ ਨਾ ਤੁਹਾਡਾ। ਕੀ ਸਮਝਦੇ ਪਏ ਮੇਰੀ ਗੱਲ ਨੂੰ? ਨਹੀਂ ਨਹੀਂ, ਬਿਲਕੁਲ। ਅਸੀਂ ਪੂਰੀ, ਸਾਨੀ ਸਾਹਿਬ ਸਾਡੇ ਪੰਜਾਬ ਦੇ ਸਿਰਮੌਰ ਡਿਸਟਰੀਬਿਊਟਰ ਨੇ, ਇਹ ਹੀ ਇਜ਼ ਦਾ ਕਿੰਗ। ਤੇ ਅਸੀਂ ਸਾਰੇ ਆਪਣਾ ਬੈਸਟ, ਤੁਹਾਡੇ ਨਾਲ ਇਹ ਮੇਰਾ ਪ੍ਰੋਮਿਸ ਹੈ ਕਿ ਅਸੀਂ ਆਪਣਾ ਬੈਸਟ ਕੋਸ਼ਿਸ਼ ਕਰਾਂਗੇ ਕਿ ਜਿਸ ਤਰ੍ਹਾਂ ਤੁਸੀਂ ਇੰਨਾ ਸਪੋਰਟ ਕਰ ਰਹੇ ਹੋ, ਇੱਥੋਂ ਵੀ
ਇਸ ਤੋਂ ਜ਼ਿਆਦਾ ਵੱਧ ਚੜ ਕੇ ਤਾਂ ਹੀ ਇਹ ਰਿਸ਼ਤਾ ਹੋਰ ਗੂੜਾ ਹੋਏਗਾ, ਹੋਰ ਮਜ਼ਬੂਤ ਹੋਏਗਾ, ਦੂਰੀਆਂ ਖਤਮ ਹੋਣਗੀਆਂ। ਦੇਖੋ ਇਹ ਆਪਣਾ ਸ਼ੇਖ ਸਾਹਿਬ ਜਿਹੜੇ ਨੇ ਹਰ 2 ਮਹੀਨੇ ਬਾਅਦ 3 ਮਹੀਨੇ ਬਾਅਦ ਇਕੱਠ ਜਮ੍ਹਾਂ ਕਰਦੇ ਨੇ ਇੱਥੇ ਨਾ, ਤੇ ਹੁਣ ਸਾਨੂੰ ਚਾਹੀਦਾ ਕਿ ਤੁਹਾਡੇ ਵੱਲੋਂ ਵੀ ਕੋਈ ਐਸਾ ਹੋਣਾ ਚਾਹੀਦਾ ਸਿਸਟਮ ਸਾਰਾ। ਠੀਕ ਹੈ ਸਰ, ਬਹੁਤ ਦੁਆਵਾਂ ਤੁਹਾਨੂੰ। ਮੇਰੀ ਭਾਜੀ ਜਾਨ ਸ਼ਕਲ ਇਸ ਤਰ੍ਹਾਂ ਦੀ ਹੈ, ਮੈਂ ਲੱਗਦਾ ਕੁੜੀਆਂ ਦੇ ਵਿੱਚ ਫਸਿਆ ਹੋਇਆ। ਤਾਂ ਜੇ ਉਹ ਜੱਟ ਐਂਡ ਜੂਲੀਅਟ ਬਹੁਤ ਵੱਡੀ ਹੋ ਰਹੀ ਹੈ ਫਿਲਮ, ਤਾਂ ਉਹ ਆਪਣੇ ਸਭ ਲਈ ਮਾਣ ਦੀ ਗੱਲ ਹੈ। ਤੇ ਉਵੇਂ ਹੀ ਅਸੀਂ ਉਮੀਦ ਕਰਦੇ ਹਾਂ ਰੋਜ਼ ਰੋਜ਼ੀ ਵੀ ਬਹੁਤ ਵਧੀਆ ਪਰਫਾਰਮ ਕਰੂਗੀ। ਸਾਨੂੰ ਉਮੀਦ ਹੈ ਆਡੀਅנס ਨੂੰ ਬਹੁਤ ਪਸੰਦ ਆਊਗੀ ਫਿਲਮ, ਤੇ ਅਸੀਂ ਪੂਰੇ ਐਕਸਾਈਟਿਡ ਹਾਂ। ਬਾਕੀ ਤੁਹਾਡੇ ਸਿਰ ਹੀ। जी शेख साहब। जी ज़हीर शेख बात कर रहा हूँ सुनो टीवी से। यहाँ पे मैं ਹੀਰੋਇਨ ਮਾਹੀ ਨਾਲ ਗੱਲ ਕਰਨਾ ਚਾਹਾਂਗਾ ਕਿ ਇੰਡੀਅਨ ਪੰਜਾਬੀ ਫਿਲਮਾਂ 'ਚ ਅਸੀਂ ਦੇਖਦੇ ਹਾਂ ਕਿ ਤੁਸੀਂ ਬਹੁਤ ਹੀ ਨੈਚੁਰਲ ਕੰਮ ਕਰਦੇ ਹੋ ਔਰ ਐਕਸਪੋਜ਼ਿੰਗ ਵੀ ਜ਼ਿਆਦਾ ਨਹੀਂ ਹੁੰਦੀ ਔਰ ਜਿਹੜੇ ਤੁਹਾਡੀ ਡਰੈਸਿੰਗ ਹੈ ਉਹ ਵੀ ਬਹੁਤ ਅੱਛੀ ਹੈ ਤੇ ਫੈਮਿਲੀ ਦੇ ਨਾਲ ਅਸੀਂ ਉਹ ਫਿਲਮਾਂ ਇੱਥੇ ਬੈਠ ਕੇ ਦੇਖਦੇ ਹਾਂ। ਤੇ ਮੈਨੂੰ ਇਹ ਦੱਸੋ ਕਿ ਆਉਣ ਵਾਲੇ ਵਕਤ 'ਚ ਮਾਹੀ ਇਹ ਜਿਹੜਾ ਇੰਡੀਅਨ ਪੰਜਾਬੀ ਸਿਨੇਮਾ ਹੈ ਇਹਨੂੰ ਤੁਸੀਂ ਬੋਲਡ ਦੇਖ ਰਹੇ ਹੋ ਜਾਂ ਇਹ ਤੁਸੀਂ ਸਮਝਦੇ ਹੋ ਕਿ ਆਉਣ ਵਾਲੇ ਵਕਤ 'ਚ ਵੀ ਇਹਨੇ ਇੰਝ ਹੀ ਰਹਿਣਾ ਜਿਵੇਂ ਇਹ ਹੁਣ ਫੈਮਿਲੀ ਸਿਨੇਮਾ ਹੈ? ਮੈਨੂੰ ਇਦਾਂ ਲੱਗਦਾ ਕਿ ਪੰਜਾਬੀ ਫਿਲਮਾਂ ਇਦਾਂ ਦੀਆਂ ਹੀ ਬਣਨ ਤਾਂ ਚੰਗੀ ਗੱਲ ਹੈ ਔਰ ਇਦਾਂ ਦੀਆਂ ਹੀ ਬਣਨਗੀਆਂ ਕਿਉਂਕਿ ਸਾਡੇ ਸਾਰੇ ਪੰਜਾਬੀ ਫਿਲਮਾਂ ਘਰ ਬੈਠ ਕੇ ਦੇਖ ਸਕਦੇ, ਆਪਣੀ ਫੈਮਿਲੀ ਨਾਲ ਦੇਖ ਸਕਦੇ ਹੈ। ਔਰ ਸਾਨੂੰ ਪਿਛਲੇ ਦਿਨਾਂ 'ਚ ਕਈ ਵਾਰ ਲੋਕਾਂ ਨੇ ਇੱਦਾਂ ਕਿਹਾ, ਮਤਲਬ ਜਿੱਥੇ ਵੀ ਅਸੀਂ ਇੰਟਰਵਿਊ ਕੀਤਾ ਉਹਨਾਂ ਨੇ ਇੱਦਾਂ ਕਿਹਾ ਕਿ ਅਸੀਂ ਅਗਰ ਆਪਣੀ ਫੈਮਿਲੀ ਨਾਲ ਕੋਈ ਵੀ ਫਿਲਮ ਦੇਖਣੀ ਹੋਵੇ ਬੈਠ ਕੇ ਤਾਂ ਉਹ ਪੰਜਾਬੀ ਫਿਲਮ ਹੋਏਗੀ। ਤਾਂ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਤੇ ਅਸੀਂ ਇੱਦਾਂ ਦੀਆਂ ਹੀ ਬਣਾਉਣਾ ਚਾਹਾਂਗੇ ਫਿਲਮਾਂ। बिल्कुल सही है जी। नहीं ਪਾਕਿਸਤਾਨ ਦੀਆਂ ਮੈਂ ਫਿਲਮਾਂ ਤਾਂ ਨਹੀਂ ਦੇਖੀਆਂ ਪਰ ਮੈਂ ਸੀਰੀਅਲ ਜ਼ਰੂਰ ਦੇਖ ਰਹੀ ਹਾਂ ਅੱਜ ਕੱਲ੍ਹ, ਖੁਦਾ ਔਰ ਮੁਹੱਬਤ, ਤੇ ਮੈਨੂੰ ਉਹ ਬਹੁਤ ਵਧੀਆ ਲੱਗਦੇ ਆ ਦੋਵੇਂ। ਸੌਰੀ ਮੈਨੂੰ ਉਹਨਾਂ ਦਾ ਨਾਮ ਨਹੀਂ ਪਤਾ ਕਿਉਂਕਿ ਉਹਨਾਂ ਦੇ ਨਾਮ ਬਹੁਤ ਔਖੇ ਹੁੰਦੇ ਆ ਤੇ ਮੈਨੂੰ ਉਹ ਦੋਵੇਂ ਆਰਟਿਸਟ ਬਹੁਤ ਅੱਛੇ ਲੱਗਦੇ ਆ। ਇਨਫੈਕਟ ਪਾਕਿਸਤਾਨੀ ਸੀਰੀਅਲ 'ਚ ਜਿੰਨੇ ਵੀ ਆਰਟਿਸਟ ਹੁੰਦੇ ਆ ਸਾਰਿਆਂ ਨੇ ਇੰਨਾ ਵਧੀਆ, ਇੰਨਾ ਨੈਚੁਰਲ ਕੰਮ ਕੀਤਾ ਹੁੰਦਾ ਤਾਂ ਮੈਂ ਬਹੁਤ ਕੁਝ ਸਿੱਖਦੀ ਹਾਂ ਪਾਕਿਸਤਾਨੀ ਸੀਰੀਅਲ 'ਚੋਂ। ਵੈਸੇ ਮੈਂ ਸੀਰੀਅਲ ਦੇਖਦੀ ਨਹੀਂ ਪਰ ਮੈਨੂੰ ਚੰਗਾ ਲੱਗਦਾ, ਬਹੁਤ ਨੈਚੁਰਲ ਲੱਗਦਾ, ਫੇਕ ਨਹੀਂ ਲੱਗਦਾ ਤਾਂ ਮੈਂ ਤਾਂ ਦੇਖਦੀ ਹਾਂ। ਤੁਹਾਡੀ ਵੀ ਜਿਹੜੀ ਆਦਤਾਂ ਨੇ ਸਾਡੀਆਂ ਹੀਰੋਇਨਾਂ ਵਰਗੀਆਂ ਨੇ ਕਿ ਮੈਂ ਵੇਖਦੀ ਨਹੀਂ ਲੇਕਿਨ ਮੈਨੂੰ ਇਹ ਚੰਗਾ ਲੱਗਦਾ। ਮੈਂ ਕਹਾਂਗਾ ਗੁਰਨਾਮ ਭੁੱਲਰ ਨੂੰ ਰਿਕੁਐਸਟ ਕਰਾਂਗਾ ਕਿ ਉਹ ਥੀਮ Song ਜਿਹੜਾ ਹੈ ਸੋਹਣਾ ਗੱਭਰੂ ਗੁਲਾਬ ਵਰਗਾ ਇੱਕ 27 ਜ਼ਰਾ ਸੁਣਾ ਦੇਣ ਜ਼ਰਾ। ਉਹ ਜੋੜੀ ਤੇਰੀ ਮੇਰੀ ਮੱਖਣੀ ਮਲਾਈਆ ਨੀ ਤੂੰ ਲੇਖ ਵਿੱਚ ਜੱਟ ਨੇ ਲਿਖਾਈਆਂ, ਨਾਮ ਮਿੱਤਰਾਂ ਦਾ ਚੱਲੇ ਅੱਜ ਪੀਕ ਤੇ ਤੇਰਾ ਹੁਸਨ ਵੀ ਠਾਲਦਾ ਤਬਾਈਆ, ਮੁੰਡਾ ਅਲੜਾਂ ਦੀ ਰੀਝ ਵਰਗਾ ਤੂੰ ਕਿਸੇ ਆਸ਼ਿਕ ਦੇ ਖਾਬ ਵਰਗੀ, ਸੋਹਣਾ ਗੱਭਰੂ ਗੁਲਾਬ ਵਰਗਾ ਤੂੰ ਰੋਜ਼ੀ ਰੰਗੀਏ ਸ਼ਰਾਬ ਵਰਗੀ, ਉਹ ਤੇਰਾ ਮੁਖੜਾ ਲਾਹੌਰ ਵਰਗਾ ਸਾਡੀ ਟੌਰਿਆ ਪੰਜਾਬ ਵਰਗੀ ਵਰਗਾ ਤੂੰ ਰੋਜ਼ੀ ਰੰਗੀਏ ਸ਼ਰਾਬ ਵਰਗੀ। ਮੁਬਾਰਕਾਂ ਮੁਬਾਰਕਾਂ, ਮਾਹੀ ਨੂੰ ਫਿਲਮ ਮਿਲ ਗਈ ਇੱਕ ਪਾਕਿਸਤਾਨ ਵਿੱਚ ਵੀ। ਜਨਾਬ ਸ਼ੋਮੈਨ ਸैयद ਨੂਰ ਸਾਹਿਬ ਉਹਨਾਂ ਨੂੰ ਕਾਸਟ ਕਰਨਾ ਚਾਹੁੰਦੇ ਨੇ ਜੀ। ਸ਼ਾਹ ਜੀ क्या बात है। मैं यहाँ ये अच्छे मौके पे बात करना चाहूँगा कि देखें हमारे आर्टिस्ट तो आ रहे हैं आपके पास आके काम करें। अगर मैं माही को इनवाइट करूँ या ऑफ़र करूँ अपनी पाकिस्तानी फ़िल्म तो उसके क्या रिएक्शंस होंगे, वो करेगी या नहीं करेगी? और डिस्काउंट कितना मिलेगा? मैं ये कहना चाह रहा हूँ हमने बड़ा ब्लंटली आपको ऑफ़र कर दी है फिल्म, लेकिन ये जाने बगैर कि पता नहीं आपका क्या बजट हो वहाँ क्या ना हो। हमारे यहाँ बहुत लो बजट फिल्म बनती है पंजाबी, तो अगर आप एग्री करेंगी आपको बड़ी ऑनर दी जाएगी, यहाँ पे बहुत इज्जत दी जाएगी, पैसे भी दिए जाएंगे, लेकिन उतने पैसे नहीं दिए जाएंगे जितना आप इंडिया में लेते हो या इंडिया की करेंसी कोई गल नहीं जी। में शाह जी बाय वन गेट वन फ्री नूरा फाते भी मंगो जो ताहिर साहब ने कहा है ਕੋਈ ਗੱਲ ਨਹੀਂ ਜੀ, ਇਹੀ ਤਰੀਕਾ ਹੋਏਗਾ ਇੱਕ ਦੂਜੇ ਨਾਲ ਜੁੜਨ ਦਾ ਤਾਂ ਕੋਈ ਗੱਲ ਨਹੀਂ।
ਹਰ ਜਗ੍ਹਾ ਪੈਸੇ ਨਹੀਂ ਦੇਖ ਸਕਦੇ ਨਾ। नहीं फ्री नहीं बाइज्जत। तो ये मेरा ख्याल है कि हमें पहल करनी चाहिए हम सबको। जी जी जी। और ये जो हमारे हीरो हैं, मैं इनकी फिल्में देखता हूँ, बहुत अच्छे हैं। और फौरी तौर पे तो मैं आप ही को कर सकता था, क्योंकि मैं चूड़ियाँ 2 बनाने जा रहा हूँ। और मैं चाहूँगा कि उसकी हीरोइन जो है, उसकी जो हीरोइन थी वो आज हमारी बहुत बड़ी सुपरस्टार है और मेरी वाइफ है वो। अब उन्होंने 25 साल पहले ये रोल किया था चूड़ियाँ का, अब वो नहीं कर सकती, अब वो डायरेक्ट करेंगी वही फिल्म। हाँ, तो इसलिए मैं चाहूँगा कि ये कॉम्बिनेशन ज़रूर बनना चाहिए। हमारे साथ शेख साहब भी हैं, इनका इदारा भी है, उधर से भी होंगे, हम वहाँ भी रिलीज़ करेंगे उस फिल्म को। और ये मैं आपको कहूँगा डायरेक्टर साहब, यहाँ आके फिल्म बनाएं, बड़ी सस्ती फिल्म बनेगी। अब यहाँ के जो वेजेस हैं बहुत कम हैं, जो इंडिया के मुकाबले पे जो आप बनाते हैं, तो एक सस्ती फिल्म बन सकती है। ਜੀ ਭਾਜੀ ਅਸੀਂ ਤਾਂ ਅੱਜ ਸਾਡੇ ਪ੍ਰੋਡਿਊਸਰ ਸਾਹਿਬ ਕਹਿ ਰਹੇ ਸੀਗੇ ਵੀ ਉਹਨਾਂ ਦਾ लाहौर, ਜੀ ललकारा सिंह इन लाहौर, चंडीगढ़ का लड़का जो लाहौर देखने आता है। ਅੱਛਾ ਜੀ, ਕੀ ਬਾਤ ਹੈ। हाँ, और वो सारा उसके थ्रू हमने लाहौर को एक्सप्लोर किया है, पुराना लाहौर, जहाँ उनके दादा की परदादा की हवेली है, वो वहाँ जाता है और उसके थ्रू उसको लाहौर की मोहब्बतें मिलती हैं, लाहौर के वो लोग मिलते हैं जो आप लोगों को चाहते हैं। तो आखिर में वो जाते जाते वो रो पड़ता है, इतनी मोहब्बत मिलती है उसको। तो जाते हुए वो आखिर में कहता है कि मैं तो पूरे हिंदुस्तान में जाके दसांगा कि जिन्हें लाहौर नहीं वेख्या वो जम्मे ही नहीं। ਕੀ ਬਾਤ ਹੈ, ਕੀ ਬਾਤ ਹੈ। ਸਾਡਾ ਬਹੁਤ ਮਨ ਕਰਦਾ ਜੀ ਅਸੀਂ ਵੀ ਆਈਏ ਲਾਹੌਰ ਦੇਖੀਏ, ਤੇ ਜਿਵੇਂ ਤੁਸੀਂ ਕਿਹਾ ਅਸੀਂ ਡੈਫੀਨੇਟ ਸ਼ੂਟ ਲਈ ਵੀ ਜ਼ਰੂਰ ਆਵਾਂਗੇ। ਤੁਸੀਂ ਫਿਲਮ ਸ਼ੂਟ ਲਈ ਆਓ ਜਾਂ ਉਂਝ ਜਾਵੋ, ਸਾਡੇ ਬਾਜ਼ੂ ਖੁੱਲੇ ਨੇ ਤੁਹਾਡੇ ਲਈ। ਤੁਸੀਂ ਆਓ, ਜੀ ਜੀ ਜੀ, ਸਾਰੀ ਹੌਸਪਿਟੈਲਿਟੀ ਸਾਡੇ ਜ਼ਿੰਮੇ, ਸਾਰਾ ਆਉਣ ਦਾ ਹਰ ਚੀਜ਼ ਸਾਡੇ ਜ਼ਿੰਮੇ। ਤੁਸੀਂ ਤਸ਼ਰੀਫ ਲਿਆਓ ਇੱਕ ਵਾਰੀ, आओ ज़रूर। ਜੀ ਜੀ, ਥੈਂਕ ਯੂ ਸੋ ਮਚ, ਥੈਂਕ ਯੂ। तो माही से हो गया फैसला? ਫਿਰ ਅਸੀਂ ਹਾਂ ਹੀ ਡਨ ਹੈ ਜੀ। ਸਮਝੀਏ। ਹਾਂਜੀ ਹਾਂਜੀ चलें चलें आप, ਹਾਂਜੀ ਹਾਂਜੀ ਤੁਸੀਂ ਬਣਾਉਣਾ ਸ਼ੁਰੂ ਕਰੋ। चलो चलो।